ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਫੈਕਟ ਚੈੱਕ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਯੋਗੀ ਆਦਿੱਤਿਆਨਾਥ ਜਿਹੜੇ ਕਿ ਯੂਪੀ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਲੰਘੇ ਦਿਨੀ ਦਸੰਬਰ 2023 ਦੇ ਵਿੱਚ ਸਟੇਟਸਮੈਨ ਦੇ ਵੈਬਸਾਈਟ ਇੱਕ ਉਹਦੇ ਵਿੱਚ ਇੱਕ ਖਬਰ ਛਪੀ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਐਜੂਕੇਸ਼ਨ ਇਜ਼ ਦਾ ਫਾਊਂਡੇਸ਼ਨ ਸਟੋਨ ਆਫ ਏ ਸਟਰੋਂਗ ਨੇਸ਼ਨ। ਉਹਨਾਂ ਨੇ ਜ਼ੋਰ ਦਿੱਤਾ ਹੈ ਕਿ ਜਿਹੜੀ ਸਿੱਖਿਆ ਹੈ ਉਹ ਕਿਸੇ ਵੀ ਦੇਸ਼ ਨੂੰ ਬਣਾਉਣ ਦੇ ਲਈ, ਉਹਦੀ ਤਰੱਕੀ ਦੇ ਲਈ ਇੱਕ ਚੰਗੀ ਨੀਂਹ ਜਿਹੜੀ ਮੰਨੀ ਜਾਂਦੀ ਹੈ ਉਹ ਐਜੂਕੇਸ਼ਨ ਹੈ, ਸਿੱਖਿਆ। ਤੇ ਅਸੀਂ ਸਿੱਖਿਆ ਦੇ ਵਿੱਚ ਆਲਾ ਪੱਧਰ ਦੇ ਮਿਸਾਲੀ ਸੁਧਾਰ ਕਰ ਰਹੇ ਹਾਂ। ਇਹਦੇ ਨਾਲ ਹੀ ਇੱਕ ਸਾਲ 2024 ਦੀ ਸ਼ੁਰੂਆਤ ਦੇ ਵਿੱਚ ਹੀ ਟਾਈਮਜ਼ ਆਫ ਇੰਡੀਆ ਦੇ ਵਿੱਚ ਇੱਕ ਖਬਰ ਛਪੀ ਹੈ ਜਿਹਦਾ ਟਾਈਟਲ ਹੈ CM ਯੋਗੀ ਆਦਿੱਤਿਆਨਾਥ ਲਾਂਚਸ PM ਸ਼੍ਰੀ ਯੋਜਨਾ। ਤੇ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ 928 ਸਕੂਲ ਜਿਹੜੇ ਨੇ ਉਹ ਯੂਪੀ ਦੇ ਵਿੱਚ ਅਪਗ੍ਰੇਡ ਕੀਤੇ ਜਾਣਗੇ। ਯੂਪੀ ਦੇ ਵਿੱਚ ਮਤਲਬ ਉਹਨਾਂ ਨੂੰ ਅਪਗ੍ਰੇਡ ਕਰਕੇ ਉਹਨਾਂ ਦੇ ਵਿੱਚ ਅਮਲਾ ਫਾਲਾ ਪੂਰਾ ਕੀਤਾ ਜਾਊਗਾ ਤੇ ਹੋਰ ਕਈ ਤਰ੍ਹਾਂ ਦਾ ਜਿਹੜਾ ਕੰਮਕਾਰ ਆ ਸਰਕਾਰ ਕਰੂਗੀ। ਇਸ ਖਬਰ ਨੂੰ ਯੋਗੀ ਮੀਡੀਆ ਤੇ ਗੋਦੀ ਮੀਡੀਆ ਦੋਨਾਂ ਮੀਡੀਆ ਨੇ ਬਹੁਤ ਚਲਾਇਆ। ਸਟੇਟਸਮੈਨ ਵਾਲੀ ਖਬਰ ਵੀ ਜਿਹੜੀ ਕਾਫੀ ਚਰਚਿਤ ਹੋਈ। ਯੂਪੀ ਦੇ ਵਿੱਚ ਆਪਾਂ ਦੇਖਿਆ ਕਿ ਨਿਵੇਸ਼ ਦੇ ਮਾਮਲੇ ਦੇ ਵਿੱਚ ਯੂਪੀ ਕਾਫੀ ਅੱਗੇ ਲੰਘ ਗਿਆ, ਪਰ ਕੀ ਸਕੂਲੀ ਸਿੱਖਿਆ ਢਾਂਚੇ ਦੇ ਮਾਮਲੇ ਦੇ ਵਿੱਚ ਵੀ ਯੂਪੀ ਇੱਥੇ ਹੀ ਹੈ, ਜਾਂ ਯੂਪੀ ਸਮੇਂ ਦਾ ਹਾਣੀ ਹੈ, ਜਾਂ ਯੂਪੀ ਵਾਕਈ ਅੱਗੇ ਲੰਘ ਗਿਆ? ਤੱਥ ਕੀ ਨੇ, ਫੈਕਟਸ ਕੀ ਨੇ, ਉਹਨਾਂ ਤੇ ਗੌਰ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਦੱਸਦੇ ਚੱਲੇ ਕਿ ਇਸ ਵੇਲੇ ਉੱਥੇ 8,66,361 ਪ੍ਰਾਇਮਰੀ ਸਕੂਲ ਹੈ, ਜਿੱਥੇ ਤਕਰੀਬਨ 8,459 ਹਾਇਰ ਸੈਕੰਡਰੀ ਸਕੂਲ ਹੈ। ਇਸੇ ਤਰ੍ਹਾਂ ਕੁਛ ਹਜ਼ਾਰ ਗਿਣਤੀ ਜਿਹੜੀ ਕਿ ਐਗਜ਼ੈਕਟ ਮੈਨੂੰ ਨਹੀਂ ਪਤਾ, ਉਹ ਗਿਣਤੀ ਸੈਕੰਡਰੀ ਸਕੂਲਾਂ ਦੀ ਹੈ, ਹਾਈ ਸਕੂਲਾਂ ਦੀ ਹੈ। 1,50,06,000 ਬੱਚਾ ਪੜ੍ਹ ਰਿਹਾ ਇਸ ਵੇਲੇ ਯੂਪੀ ਦੇ ਸਕੂਲਾਂ ਦੇ ਵਿੱਚ। ਤੇ ਦੱਸਿਆ ਜਾ ਰਿਹਾ ਕਿ ਜਿਹੜੀ ਟੀਚਰਸ ਦੀ ਰੇਸ਼ੋ ਹੈ ਉਹ ਹੈਗੀ ਹੈ 31 ਬੱਚਿਆਂ ਪਿੱਛੇ ਇੱਕ ਟੀਚਰ। ਇਹ ਮਿਨਿਸਟਰ ਨੇ ਦੱਸਿਆ ਅਸੈਂਬਲੀ ਦੇ ਵਿੱਚ। ਤੇ ਦੱਸਿਆ ਜਾ ਰਿਹਾ ਕਿ 35 ਸਟੂਡੈਂਟ ਮਾਫ ਕਰਨਾ, ਉਹ ਹੈਗਾ ਇੱਕ ਬੱਚੇ ਮਗਰ ਇੱਕ ਟੀਚਰ ਮਗਰ 35 ਬੱਚੇ ਕੁੱਲ ਸਕੂਲਾਂ ਦੇ ਵਿੱਚ। ਮੋਸਟ ਆਫ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਰੇਸ਼ੋ 31.1 ਦੀ ਹੈ। ਪਰ ਜਿਹੜੀ ਅਸਲ ਤਸਵੀਰ ਹੈ, ਇਹ ਤਾਂ ਜਿਹੜੇ ਉਹ ਗੱਲਬਾਤ ਕਰ ਰਹੇ ਸੀਗੇ ਮੰਤਰੀ ਸਾਹਿਬ ਅਸੈਂਬਲੀ ਦੇ ਵਿੱਚ ਲੰਘੇ ਦਿਨੀ, ਜਾਂ ਐਜੂਕੇਸ਼ਨਲ ਮਿਨਿਸਟਰੀ ਦੇ ਵਿੱਚ ਉਹਨਾਂ ਨੇ ਰਿਸਪੌਂਡ ਕੀਤਾ ਇੱਕ ਸਵਾਲ ਨੂੰ, ਜਿਹੜਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਵਿਧਾਇਕ ਨੇ ਕੀਤਾ ਸੀਗਾ ਅਸੈਂਬਲੀ ਦੇ ਵਿੱਚ। ਪਰ ਉਹਨਾਂ ਨੇ ਇੱਕ ਦਾਅਵਾ ਕੀਤਾ ਕਿ ਅਸੀਂ 1,26,000 ਟੀਚਰ ਹਾਇਰ ਕੀਤਾ 2017 ਦੇ ਵਿੱਚ, ਜਦ ਕਿ ਅਸਲੀਅਤ ਕੀ ਹੈ? ਅਸਲੀਅਤ ਇਹ ਹੈ ਕਿ ਤਕਰੀਬਨ ਇਸ ਵੇਲੇ 85,152 ਪੋਸਟਾਂ ਨੇ ਹੈੱਡਮਾਸਟਰ ਦੀਆਂ ਤੇ ਅਸਿਸਟੈਂਟ ਟੀਚਰਸ ਦੀਆਂ, ਜਿਹੜੀਆਂ ਕਿ ਸੈਂਕਸ਼ਨ ਪੋਸਟਸ ਜਿਹੜੀਆਂ ਨੇ 4,17,886 ਉਹਦੇ ਵਿੱਚੋਂ, ਤੇ ਨਾਲ ਹੀ ਬੇਸਿਕ ਐਜੂਕੇਸ਼ਨ ਕਾਉਂਸਲ ਦੇ ਵਿੱਚ ਜਿਹੜੀਆਂ ਪੋਸਟਾਂ ਨੇ। ਇਹਦੇ ਨਾਲ ਅਪਰ ਪ੍ਰਾਇਮਰੀ ਸਕੂਲ ਜਿਹੜੇ ਨੇ ਉਹਦੇ ਵਿੱਚੋਂ ਤਕਰੀਬਨ 1,62,000 ਪੋਸਟਾਂ ਨੇ, ਜਿਨ੍ਹਾਂ ਦੇ ਵਿੱਚੋਂ 41,338 ਜਿਹੜੀਆਂ ਪੋਸਟਾਂ ਨੇ, 83 ਨਹੀਂ 38 ਪੋਸਟਾਂ, ਜਿਨ੍ਹਾਂ ਦੇ ਵਿੱਚ ਹੈੱਡਮਾਸਟਰ ਜਾਂ ਸਕੂਲ ਟੀਚਰ ਜਾਂ ਵੱਖ-ਵੱਖ ਵਿਸ਼ਿਆਂ ਦੇ ਟੀਚਰ ਉਹ ਭਰੀਆਂ ਨਹੀਂ ਜਾ ਸਕੀਆਂ। 29 ਦਸੰਬਰ ਨੂੰ ਨਿਊਜ਼ ਕਲਿੱਕ ਦੇ ਵਿੱਚ ਇੱਕ ਰਿਪੋਰਟ ਛਪੀ ਹੈ, ਜਿਹੜੀ ਰਿਪੋਰਟ CM ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕਰਦੀ ਹੈ ਤੇ ਉਹਦੇ ਉੱਤੇ ਫੈਕਟ ਚੈੱਕ ਕਰਦੀ ਹੈ। ਇਸ ਰਿਪੋਰਟ ਦੇ ਵਿੱਚ ਲਿਖਿਆ ਹੈ ਕਿ 2021-22 ਦੇ ਅੰਕੜੇ ਹੈ, ਜਿਨ੍ਹਾਂ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਉੱਤਰ ਪ੍ਰਦੇਸ਼ ਦੇ ਵਿੱਚ 3,176 ਐਸੇ ਸਰਕਾਰੀ ਸਕੂਲ ਹੈ ਜਿੱਥੇ ਕੁੜੀਆਂ ਦੇ ਲਈ ਟਾਇਲਟ ਨਹੀਂ ਹੈ। 3,176 ਸਰਕਾਰੀ ਸਕੂਲ ਹੈ ਜਿੱਥੇ ਕੁੜੀਆਂ ਦੇ ਲਈ ਅਲੱਗ ਤੋਂ ਟਾਇਲਟ ਨਹੀਂ ਹੈ। ਤਮਾਮ ਸਵੱਛ ਅਭਿਆਨ ਤੋਂ ਬਾਅਦ ਇਹ ਸਥਿਤੀ ਹੈ। ਇਹਦੇ ਨਾਲ ਦਾ ਦੱਸਿਆ ਗਿਆ ਗਵਰਨਮੈਂਟ ਡਾਟਾ ਇੱਕ ਆਇਆ ਜਿਹਦੇ ਵਿੱਚ ਦੱਸਿਆ ਗਿਆ ਕਿ 5,000 ਤੋਂ ਲੈ ਕੇ 7,000 ਗਵਰਨਮੈਂਟ ਏਡਡ ਸਕੂਲ ਹੈ ਜਿੱਥੇ ਤਕਰੀਬਨ ਉਹਨਾਂ ਨੂੰ ਬੰਦ ਕਰਨ ਦੀ ਨੌਬਤ ਆ ਚੁੱਕੀ ਹੈ। ਉੱਥੇ ਸਿਰਫ ਇੱਕ ਟੀਚਰ ਹੈ ਜਾਂ ਉੱਥੇ ਟੀਚਰ ਹੈ ਹੀ ਨਹੀਂਗਾ। ਇਸੇ ਤਰ੍ਹਾਂ ਜੇਕਰ ਗੱਲ ਕਰੀਏ 2024 ਦੀਆਂ ਲੋਕ ਸਭਾ ਪੋਲਸ ਦੇ ਵਿੱਚ ਗੱਲ ਸਾਹਮਣੇ ਆਈ ਸੀਗੀ, ਜਿਹਦੇ ਵਿੱਚ ਇਹ ਦਾਅਵਾ ਕੀਤਾ ਗਿਆ ਸੀਗਾ ਕਿ ਸਰਕਾਰ ਕਹਿੰਦੀ ਸੀਗੀ ਕਿ ਅਸੀਂ 2024 ਲੋਕ ਸਭਾ ਚੋਣਾਂ ਦੇ ਲਈ ਇੰਨੀਆਂ ਅਸਾਮੀਆਂ ਭਰਾਂਗੇ, ਪਰ ਕਿੱਥੇ ਕਿੰਨੀਆਂ ਭਰੀਆਂ ਇਹਦੇ ਬਾਰੇ ਸਰਕਾਰ ਨੇ ਕੁਛ ਨਹੀਂ ਦੱਸਿਆ। ਜਿਹੜੇ 3,176 ਸਕੂਲ ਹੈ ਜਿੱਥੇ ਟਾਇਲਟ ਨਹੀਂ ਹੈ ਕੁੜੀਆਂ ਦੇ ਲਈ, 27,304 ਸਕੂਲਾਂ ਦੇ ਵਿੱਚ ਲਾਇਬ੍ਰੇਰੀ ਨਹੀਂ ਹੈ। ਮਤਲਬ ਉਹਨਾਂ ਦੇ ਵਿੱਚ ਕਿਤਾਬਾਂ ਹੋਣੀਆਂ ਤਾਂ ਬਹੁਤ ਦੂਰ ਦੀ ਗੱਲ ਹੈ। ਉੱਤਰ ਪ੍ਰਦੇਸ਼ ਦੇ ਵਿੱਚ 35,414 ਸਕੂਲ ਅਜਿਹੇ ਹੈ ਜਿੱਥੇ ਕਿਤਾਬਾਂ ਹੀ ਨਹੀਂ ਹੈ ਲਾਇਬ੍ਰੇਰੀ ਦੇ ਵਿੱਚ। ਲਾਇਬ੍ਰੇਰੀ ਹੈਗੀ ਹੈ, ਮਤਲਬ ਜਿੱਥੇ ਕਿਤਾਬਾਂ ਨਹੀਂ ਹੈ। ਕਿਸੇ ਵੀ ਅਜਿਹੇ ਕਮਰੇ ਨੂੰ ਲਾਇਬ੍ਰੇਰੀ ਦਿਖਾ ਦੇ ਜਿੱਥੇ ਕੋਈ ਕਿਤਾਬ ਹੀ ਨਹੀਂ ਹੈ।
ਹਰ ਘਰ ਬਿਜਲੀ, 24 ਘੰਟੇ ਬਿਜਲੀ ਤੇ 100% ਦੇ ਜਿਹੜੇ ਸਾਰੇ ਕਿਤੇ ਬਿਜਲੀ ਹੋਣ ਦੇ ਦਾਅਵੇ। ਇੱਥੇ ਪਤਾ ਲੱਗਦਾ ਹੈ ਕਿ 27,226 ਸਕੂਲ ਉੱਤਰ ਪ੍ਰਦੇਸ਼ ਦੇ ਅਜਿਹੇ ਆ ਜਿੱਥੇ ਬਿਜਲੀ ਨਹੀਂ ਹੈ। 222 ਸਕੂਲਾਂ ਦੇ ਵਿੱਚ ਬੱਚਿਆਂ ਲਈ ਪੀਣ ਦਾ ਪਾਣੀ ਨਹੀਂ ਹੈ। 9,538 ਸਕੂਲਾਂ ਦੇ ਵਿੱਚ ਬੱਚਿਆਂ ਦੇ ਲਈ ਹੱਥ ਧੋਣ ਵਾਲਾ ਜਿਹੜਾ ਪਾਣੀ ਹੈ ਖਾਣਾ ਖਾਣ ਤੋਂ ਬਾਅਦ ਉਹ ਹੈ ਨਹੀਂਗਾ। ਸਭ ਤੋਂ ਡਰਾਵਣਾ ਅੰਕੜਾ ਕਿਹੜਾ ਹੈ? 81,864 ਸਰਕਾਰੀ ਸਕੂਲ ਹੈ ਜਿੱਥੇ ਕੋਈ ਮੈਡੀਕਲ ਫੈਸਿਲਿਟੀ ਨਹੀਂ ਹੈ ਜਿਹਦੇ ਨੇੜੇ ਤੇੜੇ, ਯਾਨੀ ਕਿ ਤਕਰੀਬਨ 60% ਸਕੂਲ ਹੈ ਜੇ ਹੈ ਜਿੱਥੇ ਮੈਡੀਕਲ ਫੈਸਿਲਿਟੀ ਨਹੀਂ ਹੈ। ਇਹ ਆંકੜੇ ਦੱਸਦੇ ਆ ਕਿ ਸਰਕਾਰੀ ਸਕੂਲਾਂ ਦੇ ਉੱਤਰ ਪ੍ਰਦੇਸ਼ ਦਿਆਂ ਦੀ ਜਿਹੜੀ ਆ ਉਹ ਤਸਵੀਰ ਕੀ ਹੈ। 2017 ਦੇ ਬਾਅਦ ਸਕੂਲਾਂ ਦੇ ਵਿੱਚ ਕੋਈ ਤਬਦੀਲੀ ਆਈ ਹੈ? 2017 ਤੋਂ ਲੈ ਕੇ ਹੁਣ ਤੱਕ ਦੀ ਤੁਲਨਾ ਦੇ ਵਿੱਚ ਉਹ ਕਹਿੰਦੇ ਸਮਝਣ ਦੀ ਕੋਸ਼ਿਸ਼ ਕਰਦੇ ਆ। ਭਾਰਤ ਸਰਕਾਰ ਦੇ ਡੈਸ਼ਬੋਰਡ ਦੇ ਮੁਤਾਬਕ ਜਿਹੜਾ ਸਕੂਲ ਤੇ ਸਾਖਰਤਾ ਵਿਭਾਗ ਦਾ ਉਹਦੇ ਮੁਤਾਬਕ 2017-18 ਦੇ ਵਿੱਚ ਸਕੂਲਾਂ ਦੇ ਉੱਤਰ 31% ਸਕੂਲਾਂ ਦੇ ਵਿੱਚ ਮੈਡੀਕਲ ਸੁਵਿਧਾ ਨਹੀਂ ਸੀਗੀ, ਮੈਡੀਕਲ ਸਹੂਲਤ ਨਹੀਂ ਸੀ, ਜਦ ਕਿ 2021-22 ਦੇ ਆਉਂਦਿਆਂ ਇਹ ਅੰਕੜਾ ਵੱਧ ਕੇ 60% ਹੋ ਗਿਆ, ਲਗਭਗ ਦੁੱਗਣਾ ਹੋ ਗਿਆ। ਯੂਪੀ ਦੇ ਕਈ ਸਕੂਲ ਇਹੋ ਜਿਹੇ ਆ ਜਿੱਥੇ ਲੋਕਾਂ ਨੇ ਘੋੜੇ ਬੰਨ੍ਹ ਕੇ ਰੱਖੇ ਹੋਏ ਆ, ਕਈ ਥਾਈਂ ਲੋਕਾਂ ਨੇ ਚਾਰ ਦੀਵਾਰੀ ਢਾਹ ਦਿੱਤੀ ਹੈ, ਕਈ ਥਾਈਂ ਸਕੂਲ ਇਹੋ ਜਿਹੇ ਜਿੱਥੇ ਜਵਾਕਾਂ ਦੇ ਬੈਠਣ ਦੇ ਲਈ ਟਾਟ, ਟੱਪੜ, ਬੈਂਚ ਨਹੀਂ ਹੈ, ਉਹ ਭੁੰਜੇ ਬਹਿੰਦੇ ਨੇ ਜਾਂ ਘਰੋਂ ਲਿਆ ਕੇ ਕੱਪੜਾ ਉਹਦੇ ਤੇ ਪੜ੍ਹਾਈ ਕਰਦੇ ਨੇ। ਕਈ ਸਟੂਡੈਂਟ ਦੱਸਿਆ ਗਿਆ ਹੁਣ ਉੱਤਰਾਖੰਡ ਦੇ ਜਿਹੜੇ ਕਈ ਸਕੂਲ ਅਜਿਹੇ ਆ ਜਿੱਥੇ ਜਵਾਕ ਪੜ੍ਹਦੇ ਨੇ, ਪੜ੍ਹਨ ਤਾਂ ਆਉਂਦੇ ਆ ਪਰ ਆਪਣਾ ਨਾਂ ਨਹੀਂ ਲਿਖ ਸਕਦੇ। ਕਈ ਸਕੂਲ ਇਹੋ ਜਿਹੇ ਜਿੱਥੇ ਟੀਚਰ ਹੀ ਹੈ ਨਹੀਂਗਾ, ਮਤਲਬ ਸਕੂਲ ਲੱਗਿਆ ਹੋਇਆ ਸੀ ਉੱਥੇ ਟੀਚਰ ਨਹੀਂ ਸੀਗਾ। ਜਿਹੜੇ ਟੋਟਲ ਜੇ ਆਪਾਂ ਸਕੂਲਾਂ ਤੇ ਗੱਲ ਕਰੀਏ, ਜਿਹੜਾ ਫਰੈਸ਼ ਅੰਕੜਾ ਜਿਹੜਾ ਪਿਛਲੇ ਦਿਨੀ ਦੈਨਿਕ ਭਾਸਕਰ ਦੀ ਵੈਬਸਾਈਟ ਤੇ ਛਪਿਆ ਸੀਗਾ, ਉਹਦੇ ਵਿੱਚ ਇਹ ਹੈ ਕਿ ਪ੍ਰਦੇਸ਼ ਦੇ ਸੂਬੇ ਦੇ 1506 ਸਕੂਲ ਅਜਿਹੇ ਆ ਜਿੱਥੇ ਸਟੂਡੈਂਟ ਤੇ ਟੀਚਰਸ ਦੋਨੇ ਜਿਹੜੇ ਨੇ ਉਹਨਾਂ ਨੂੰ ਲਈ ਕੋਈ ਟਾਇਲਟ ਦੀ ਵਿਵਸਥਾ ਨਹੀਂ ਹੈ, ਕੋਈ ਬਾਥਰੂਮ ਦੀ ਵਿਵਸਥਾ ਨਹੀਂ ਹੈ। 54,121 ਪ੍ਰਾਇਮਰੀ ਤੇ ਹਾਇਰ ਸੈਕੰਡਰੀ ਸਕੂਲਾਂ ਦੀ ਕੋਈ ਬਾਉਂਡਰੀ ਵਾਲ ਹੀ ਨਹੀਂ ਹੈ। ਜਿਵੇਂ ਮੈਂ ਦੱਸ ਕੇ ਹਟਿਆ, ਕਿਤੇ ਮੱਝਾਂ ਬੰਨੀਆਂ ਪਈਆਂ, ਕਿਤੇ ਬੱਕਰੀਆਂ ਤੁਰੀਆਂ ਫਿਰਦੀਆਂ, ਕਿਤੇ ਘੋੜੇ ਬੰਨੇ ਹੋਏ ਨੇ ਲੋਕਾਂ ਨੇ ਆਪਣੇ, ਤੇ ਕਈ 3,000 ਦੇ ਕਰੀਬ ਸਕੂਲ ਹੈ ਜਾਂ ਜਿੱਥੇ ਹਾਲੇ ਤੱਕ ਉਹਨੂੰ ਪਾਣੀ ਦਾ ਕਨੈਕਸ਼ਨ ਹੀ ਨਹੀਂ ਹੈ। ਇਸ ਤੋਂ ਵੀ ਲੱਗੇ ਡਰਾਵਣੀ ਸਥਿਤੀ ਇਹ ਹੈ, ਡਰਾਉਣੀ ਸਥਿਤੀ ਉਹ ਇਹ ਹੈ ਕਿ ਤਕਰੀਬਨ 68,000 ਜਿਹੜਾ ਪ੍ਰਾਇਮਰੀ ਸਕੂਲ ਤੇ ਹਾਇਰ ਸੈਕੰਡਰੀ ਸਕੂਲ ਹੈ ਜੇ ਹੈ ਜਿੱਥੇ ਜ਼ਮੀਨ ਤੇ ਬੈਠ ਕੇ ਬੱਚੇ ਪੜ੍ਹਦੇ ਆ। 55,000 ਤੋਂ ਵੱਧ ਯੂਪੀ ਦੇ ਜਿਹੜਾ ਮਿਡਲ ਯੂਪੀ ਹੈ ਉੱਥੋਂ ਦੀ ਗੱਲ ਹੋ ਰਹੀ ਹੈ ਜਿੱਥੇ ਕੋਈ ਬਾਉਂਡਰੀ ਵਾਲ ਨਹੀਂ ਹੈ ਤੇ ਜਿੱਥੇ ਜਦੋਂ ਲੋਕਾਂ ਦਾ ਜੀ ਕਰਦਾ ਉੱਥੋਂ ਆਪਦੀਆਂ ਮੱਝਾਂ ਗਾਵਾਂ ਚਰਾ ਕੇ ਲੰਘਾਉਂਦੇ ਹੋਏ ਲੰਘ ਕੇ ਲੈ ਜਾਂਦੇ ਆ। ਯੂਪੀ ਦੇ ਵਿੱਚ ਦੱਸਿਆ ਜਾ ਰਿਹਾ ਕਿ 1,13,249 ਪ੍ਰਾਇਮਰੀ ਸਕੂਲ ਹੈ, ਇਹਦੇ ਵਿੱਚ 3,99,273 ਟੀਚਰ ਹੈ। ਇਹਨਾਂ ਦੇ ਵਿੱਚੋਂ 53,000 ਜਿਹੜੇ ਨੇ ਉਹਨਾਂ ਦੇ ਵਿੱਚ ਸਕੂਲ ਹੈ ਜਿਹਨੇ ਜਿੱਥੇ ਕੋਈ ਫਰਨੀਚਰ ਨਹੀਂ ਹੈ, ਤੇ ਇਸ ਤੋਂ ਇਲਾਵਾ 35,000 ਪ੍ਰਾਇਮਰੀ ਸਕੂਲ ਹੈ ਜਿਨ੍ਹਾਂ ਦੀ ਕੋਈ ਬਾਉਂਡਰੀ ਵਾਲ ਨਹੀਂ ਹੈ। 1,542 ਉੱਥੇ ਪੀਣ ਦਾ ਪਾਣੀ ਜਿਵੇਂ ਮੈਂ ਦੱਸ ਕੇ ਹਟਿਆ। 547 ਇਹ ਜਿਹੇ ਨੇ ਜਿੱਥੇ ਲੇਡੀਜ਼ ਤੇ ਜੈਂਟਸ ਟਾਇਲਟ ਨਹੀਂ ਹੈ, ਮਤਲਬ ਟੀਚਰਾਂ ਦੇ ਲਈ 547 ਇਹ ਜਿਹੇ ਨੇ। ਇਸ ਤੋਂ ਵੀ ਇਲਾਵਾ ਹਾਇਰ ਸੈਕੰਡਰੀ ਸਕੂਲਾਂ ਦੀ ਜਿਹੜੀ ਸਥਿਤੀ ਹੈ ਉਹਦੇ ਵਿੱਚ 45,590 ਹਾਇਰ ਸੈਕੰਡਰੀ ਸਕੂਲ ਨੇ, ਇਹਨਾਂ ਦੇ ਵਿੱਚੋਂ 1,300 ਹੈ ਜਾਂ ਜਿੱਥੇ ਪਾਣੀ ਨਹੀਂ ਹੈ। 334 ਸਕੂਲਾਂ ਦੇ ਵਿੱਚ ਜੈਂਟਸ ਤੇ 151 ਸਕੂਲਾਂ ਦੇ ਵਿੱਚ ਲੇਡੀਜ਼ ਟਾਇਲਟ ਨਹੀਂ ਹੈ। ਇਹ ਸਥਿਤੀ ਹੈ ਯੂਪੀ ਦੇ ਸਕੂਲਾਂ ਦੀ। ਦੱਸਦੇ ਹੈ ਕਿ ਹਾਈ ਕੋਰਟ ਵੀ ਸਾਲ 2023 ਦੇ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਸੁਣਵਾਈ ਹੋਈ ਸੀ 29 ਅਗਸਤ ਨੂੰ, ਦੱਸਦੇ ਆ। ਇਸ ਤੋਂ ਬਾਅਦ ਹਾਈ ਕੋਰਟ ਨੇ ਜਦੋਂ ਇਹ ਆંકੜੇ ਪੜ੍ਹੇ ਤਾਂ ਉਹ ਕਹਿੰਦੇ ਕਿ ਇਹ ਯੂਪੀ ਭਾਰਤ ਦੇ ਵਿੱਚ ਹੀ ਪੈਂਦਾ। ਉਹਨਾਂ ਨੇ ਕਿਹਾ ਕਿ ਫਟਕਾਰ ਲਾਈ ਉਹਨਾਂ ਨੇ ਜਿਹੜੀ ਸਰਕਾਰ ਹੈ ਕਿ ਤੁਸੀਂ ਹੁਣ ਤੱਕ ਇਹਨਾਂ ਇਹੋ ਜਿਹੀਆਂ ਡਰਾਵਣੀਆਂ ਸਥਿਤੀਆਂ ਤੋਂ ਇਹਨਾਂ ਤੇ ਕਾਬੂ ਪਾਉਣ ਦੇ ਲਈ ਜਾਂ ਇਹਨਾਂ ਸਥਿਤੀਆਂ ਨੂੰ ਸੁਧਾਰਨ ਦੇ ਲਈ ਕੀਤਾ ਕੀ ਹੈ। ਸੋ ਇਹ ਤਸਵੀਰ ਹੈ ਯੋਗੀ ਸਾਹਿਬ ਦੀ, ਜਿੱਥੇ ਉਹ ਲਗਾਤਾਰ ਦੂਜੀ ਤੀਜੀ ਵਾਰ ਮੁੱਖ ਮੰਤਰੀ ਬਣੇ ਨੇ ਤੇ ਪਿਛਲੇ ਕਈ ਸਾਲਾਂ ਤੋਂ ਸੱਤਾ ਦੇ ਵਿੱਚ ਬਿਰਾਜਮਾਨ ਨੇ, ਜਿਨ੍ਹਾਂ ਨੇ ਪਿਛਲੇ ਹਫ਼ਤੇ ਇਹ ਗੱਲ ਕਹੀ ਸੀਗੀ ਸਟੇਟਸਮੈਨ ਅਖਬਾਰ ਦੇ ਵਿੱਚ ਜਾਂ ਵੈਬਸਾਈਟ ਦੇ ਵਿੱਚ ਕਿ ਜਿਹੜੀ ਐਜੂਕੇਸ਼ਨ ਹੈ ਇਹ ਫਾਊਂਡੇਸ਼ਨ ਸਟੋਨ ਹੈ, ਨੀਂਹ ਪੱਥਰ ਹੈ ਕਿਸੇ ਵੀ ਚੰਗੇ ਦੇਸ਼ ਨੂੰ ਬਣਾਉਣ ਦੇ ਲਈ, ਕਿ ਤੁਸੀਂ ਫਾਊਂਡੇਸ਼ਨ ਸਟੋਨ ਇਸ ਤਰੀਕੇ ਨਾਲ ਰੱਖਦੇ ਆ ਕਿ ਤੁਹਾਡੇ ਸਕੂਲਾਂ ਦੇ ਵਿੱਚ ਬਾਉਂਡਰੀ ਵਾਲ ਨਾ ਹੋਵੇ, ਤੁਹਾਡੇ ਸਕੂਲਾਂ ਦੇ ਵਿੱਚ ਬੱਚਿਆਂ ਦੇ ਬੈਠਣ ਦੇ ਲਈ ਟਾਟ, ਤੱਪੜ, ਬੈਂਚ ਤਾਂ ਬਹੁਤ ਦੂਰ ਦੀ ਗੱਲ, ਤੱਪੜ ਵੀ ਨਾ ਹੋਣ, ਟਾਟ ਵੀ ਨਾ ਹੋਣ, ਉਹਨਾਂ ਨੂੰ ਪੀਣ ਦਾ ਪਾਣੀ ਨਾ ਹੋਵੇ, ਮਿਡ ਡੇ ਮੀਲ ਪਕਾਉਣ ਨੂੰ ਪਾਣੀ ਨਾ ਹੋਵੇ, ਉਹਨਾਂ ਦੇ ਬਾਥਰੂਮ ਜਾਂ ਟਾਇਲਟ ਜਾਣ ਦੇ ਲਈ ਕੋਈ ਵਿਵਸਥਾ ਨਾ ਹੋਵੇ, ਕੋਈ ਵਾਸ਼ਰੂਮ ਨਾ ਹੋਵੇ ਬਣਾਇਆ ਹੋਇਆ, ਕਿ ਇਸ ਤਰੀਕੇ ਨਾਲ ਤੁਸੀਂ ਦੇਸ਼ ਬਣਾਓਗੇ। ਤੇ ਇਸ ਤੋਂ ਵੀ ਅਗਲੀ ਗੱਲ ਕਿ ਜਿਹੜੇ ਸਕੂਲਾਂ ਦੇ ਵਿੱਚ ਕੋਈ ਬਾਉਂਡਰੀ ਵਾਲ ਨਹੀਂ ਹੈ, ਜਿਨ੍ਹਾਂ ਦੀ ਗਿਣਤੀ ਤਕਰੀਬਨ 50,000 ਤੋਂ ਉੱਪਰ ਹੈ, ਉੱਥੇ ਬਾਉਂਡਰੀ ਵਾਲ ਨਹੀਂ ਹੈ, ਉੱਥੇ ਲੋਕ ਆਪਣਾ ਜੀ ਕਰਦਾ ਮੱਝਾਂ ਬੰਨ੍ਹ ਜਾਂਦੇ ਆ
ਜੀ ਕਰਦਾ ਉੱਥੇ ਘੋੜੇ ਬਣ ਜਾਂਦੇ, ਜੀ ਕਰਦਾ ਗਾਵਾਂ ਬਣ ਜਾਂਦੇ ਆ, ਜੀ ਕਰਦਾ ਬੱਕਰੀਆਂ ਉੱਥੇ ਚਰਾਉਂਦੇ ਫਿਰਦੇ ਆ। ਔਰ ਵੱਡੀ ਗਿਣਤੀ ਸਕੂਲ ਹੈ ਜੇ ਜਿੱਥੇ ਸਿਰਫ ਇੱਕ ਟੀਚਰ ਹੈ ਤੇ ਜਾਂ ਟੀਚਰ ਹੈ ਹੀ ਨਹੀਂਗਾ। ਤੇ ਜਿਹੜੇ ਨਿਊਜ਼ ਕਲਿੱਕ ਨੇ ਜਿਹੜਾ ਡਾਟਾ ਕੱਢ ਕੇ ਲਿਆਂਦਾ, ਉਹ ਕਹਿੰਦੇ ਕਿ ਇਹਨਾਂ ਦੇ ਮੰਤਰੀ ਸਾਹਿਬ ਵਿਧਾਨ ਸਭਾ ਦੇ ਵਿੱਚ ਖੜ ਕੇ ਜੋ ਮਰਜ਼ੀ ਗੱਪ ਮਾਰੀ ਜਾਣ, ਪਰ ਅਸਲ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਪੋਸਟਾਂ ਨੇ 85,000 ਪੋਸਟਾਂ ਖਾਲੀ ਨੇ ਯੂਪੀ ਦੇ ਇਹਨਾਂ ਸਕੂਲਾਂ ਦੇ ਵਿੱਚ। ਸੋ ਬਹੁਤ ਵੱਡੀ ਗਿਣਤੀ ਹੈ ਯੂਪੀ ਦੇ ਇਹਨਾਂ ਸਕੂਲਾਂ ਦੀ, ਜਿੱਥੇ ਹੋਰ ਸਹੂਲਤਾਂ ਤਾਂ ਬਹੁਤ ਦੂਰ ਦੀ ਗੱਲ, ਕੰਪਿਊਟਰ ਲੈਬ, ਕੰਪਿਊਟਰ ਲਾਇਬ੍ਰੇਰੀਆਂ, ਉੱਥੇ ਬੈਠਣ ਤੱਕ ਨੂੰ ਜੀ ਨਹੀਂ ਕਰਦਾ। ਤੇ ਤੁਸੀਂ ਦੇਖੋ ਕਿ ਜਿਹੜੇ ਬੱਚੇ, ਜਿੱਥੇ ਕੋਈ ਪੱਖਾ ਨਹੀਂ ਹੈ, ਕੋਈ ਬਿਜਲੀ ਨਹੀਂ ਹੈ, ਕੋਈ ਸਰਦੀਆਂ ਦੇ ਵਿੱਚ ਉਹਨੂੰ ਬੰਦ ਕਰਨ ਦੇ ਲਈ ਕਮਰੇ ਨੂੰ ਬੂਹਾ ਨਹੀਂ ਹੈ ਕਿ ਹਵਾ ਰੁਕ ਸਕੇ, ਉੱਥੇ ਬੱਚੇ ਕਿਵੇਂ ਪੜ੍ਹਦੇ ਹੋਣਗੇ। ਪਰ ਸਾਡੀ ਦੇਸ਼ ਦੀ ਜਨਤਾ ਨੂੰ ਤਾਂ ਹਜੇ ਵਟਸਐਪ ਦੇ ਵਿੱਚੋਂ ਨਿਕਲਣ ਨੂੰ ਟਾਈਮ ਨਹੀਂ ਹੈ। ਉਹਨਾਂ ਨੂੰ ਤਾਂ ਬਸ ਕੁਛ ਉਹਨਾਂ ਦੀਆਂ ਧਾਰਮਿਕ ਜੋ ਭਾਵਨਾਵਾਂ ਨੇ, ਸਰਕਾਰ ਉਹਨਾਂ ਦੇ ਮੁਤਾਬਕ ਖਰੀ ਉਤਰਦੀ ਰਹੇ। ਜਵਾਕ ਬੇਸ਼ੱਕ ਕਿਸੇ ਸਕੂਲ 'ਚ ਪੜ੍ਹਦਾ ਰਹੇ, ਕੋਈ ਫਰਕ ਨਹੀਂ ਪੈਂਦਾ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਫੈਕਟ ਚੈੱਕ